वोटां दा माहौल आ ते बीजेपी नूं पता हैगा कि जिहड़ा असीं पंगा खड़ा कीता डेरा सरसे वाला ਉਹਦੀ करके सिख जज्बात साडे बहुत सख्त खिलाफ ने। पिछली बार जदों मोदी पंजाब आया सी ਉਹਦਾ जिस तरीके नाल लोकां च एक रोह एक विरोध किसान संघर्ष करके भी ते वैसे आल ओवर भी RSS ਦੀਆਂ ਜਿਹੜੀਆਂ गलत नीतियां ने ਉਹਦੀ करके ਉਹ रोस ਦੇ करके ਉੱਥੇ ਇਕੱਠ नहीं सी होया। ਜਿੱਦਣ ਮੋਦੀ ਨੇ ਇੱਥੇ ਰੈਲੀ ਰੱਖਣੀ ਚਾਹੀ ਤਾਂ ਪੰਜਾਬ ਦੇ ਵਿੱਚ ਜਿਵੇਂ ਉਹਦਾ ਵਿਰੋਧ ਹੋਇਆ ਉਹਨੂੰ ਦੇਖ ਕੇ ਹੁਣ ਪੂਰਾ 1 ਮਹੀਨਾ ਉਹਨਾਂ ਨੇ ਹੋਰ ਮਿਹਨਤ ਕੀਤੀ ਆ ਤੇ ਬਹੁਤ ਸਾਰੇ ਬੰਦਿਆਂ ਨੂੰ ਬਹੁਤ ਸਾਰੇ ਮੁੱਦਿਆਂ ਨੂੰ ਆਪਦੇ ਤਰੀਕੇ ਨਾਲ ਉਹਨਾਂ ਨੇ ਨਿਊਟਰਲਾਈਜ਼ ਕੀਤਾ ਹੈ। ਤੇ ਇਹ ਸੱਚਾਈ ਨੂੰ ਆਪਾਂ ਮੰਨੀਏ ਕਿ ਬੀਜੇਪੀ ਨੇ ਆਪਦੇ ਜੋ ਵੀ ਉਹਨਾਂ ਨੇ ਪੁੱਠੇ ਸਿੱਧੇ ਹੱਥ ਕੰਡੇ ਵਰਤੇ, ਕਿਸੇ ਨੂੰ ਡਰਾਇਆ ਧਮਕਾਇਆ, ਕਿਸੇ ਨੂੰ ਲਾਲਚ ਦਿੱਤਾ, ਪਰ ਇਹ ਗੱਲ ਹੈ ਜ਼ਰੂਰ ਕਿ ਵੋਟਾਂ ਦੇ ਇਸ ਮਾਹੌਲ ਦੇ ਵਿੱਚ ਬੀਜੇਪੀ ਕਾਫੀ ਵੱਡੇ ਪੱਧਰ ਤੇ ਘੁਸਪੈਠ ਸਿੱਖਾਂ ਦੇ ਵਿੱਚ ਕਰ ਚੁੱਕੀ ਆ। ਹੁਣ ਵੀ ਇਹਨਾਂ ਨੂੰ ਪਤਾ ਹੈਗਾ ਵੀ ਜੇਕਰ ਅਸੀਂ ਸਿੱਖਾਂ ਨੂੰ ਚੜਾਉਣ ਵਾਲੀਆਂ ਗੱਲਾਂ ਕਰੀ ਗਏ, ਜਿਵੇਂ ਕਿ ਡੇਰਾ ਸਰਸਾ ਦੇ ਮੁਖੀ ਨੂੰ ਪੈਰੋਲ ਦਵਾਈ ਆ, ਤੇ ਫਿਰ ਪੰਜਾਬ ਦੇ ਵਿੱਚ ਵੋਟਾਂ ਦੇ ਵਿੱਚ ਸਾਡੀ ਦੁਰਗਤੀ ਆ ਜਿਹੜੀ ਉਹ ਟਿਕਾ ਕੇ ਹੋ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਬਾਕੀ ਸਿੱਖ ਨਜ਼ਰਬੰਦਾਂ ਦੀ ਰਿਹਾਈ ਦੇ ਮਾਮਲੇ ਉੱਤੇ 11 ਜਨਵਰੀ ਨੂੰ ਇਕੱਠ ਰੱਖਿਆ ਗਿਆ ਫਤਿਹਗੜ੍ਹ ਸਾਹਿਬ ਤੋਂ ਗਵਰਨਰ ਹਾਊਸ ਤੱਕ। ਤਾਂ ਉਦੋਂ ਬੜਾ ਗਹਿ ਗੱਡਮਾ ਪ੍ਰੋਗਰਾਮ ਹੋਇਆ ਤੇ ਉਸ ਚੀਜ਼ ਨੂੰ ਇਸ ਮੁਲਕ ਦੀਆਂ ਖੁਫੀਆ ਏਜੰਸੀਆਂ ਨੇ ਵੀ ਨੋਟ ਕੀਤਾ ਕਿ ਅੱਜ ਵੀ ਸਿੱਖ ਜਵਾਨੀ ਉਹਨਾਂ ਜੁਝਾਰੂਆਂ ਦਾ ਸਤਿਕਾਰ ਕਰਦੀ ਹੈ। ਅੱਜ ਜਿਹੜੀ ਮੀਟਿੰਗ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਗਜਿੰਦਰ ਸਿੰਘ ਸ਼ੇਖਾਵਤ ਨਾਲ ਹੋਈ ਹੈ, ਉਹਦੇ ਵਿੱਚ ਜਦੋਂ ਇਹ ਗੱਲ ਉਹਦੇ ਸਾਹਮਣੇ ਰੱਖੀ ਗਈ ਤਾਂ ਉਹਨੇ ਸਾਰੀ ਗੱਲਬਾਤ ਸੁਣ ਕੇ ਸਿੱਧਾ ਅਮਿਤ ਸ਼ਾਹ ਨੂੰ ਫੋਨ ਕੀਤਾ ਤੇ ਅਮਿਤ ਸ਼ਾਹ ਨੇ ਕਿਹਾ ਕਿ 2 ਦਿਨ ਦੇ ਵਿੱਚ ਵਿੱਚ ਅਸੀਂ ਇਹ ਮਸਲਾ ਕਿਸੇ ਕੰਢੇ ਬੰਨੇ ਲਾ ਦਿਆਂਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਇੱਕ ਵਾਰੀ ਫੇਰ ਤੇਜ਼ੀ ਫੜਦਾ ਜਾ ਰਿਹਾ ਤੇ ਇਹਦੇ ਵਿੱਚ ਖਾਸ ਜਿਹੜੀ ਗੱਲ ਵਾਪਰੀ ਆ ਉਹ ਇਹ ਹੈ ਵੀ ਅੱਜ ਸਿੱਖ ਜਥੇਬੰਦੀਆਂ ਦੀ ਇੱਕ ਜਿਹੜੀ ਮੀਟਿੰਗ ਆ ਉਹ ਬੀਜੇਪੀ ਦਾ ਜਿਹੜਾ ਪੰਜਾਬ ਦਾ ਇੰਚਾਰਜ ਆ ਗਜਿੰਦਰ ਸ਼ੇਖਾਵਤ ਇਹਦੇ ਨਾਲ ਹੋਈ ਆ। ਤੇ ਜਿਹੜੀ ਇਹ ਮੀਟਿੰਗ ਆ ਇਹਦੇ ਵਿੱਚ ਜਿਹੜੀ ਪਿਛਲੇ ਦਿਨੀ ਜਲੰਧਰ ਇੱਕ ਸਿੱਖ ਜਥੇਬੰਦੀਆਂ ਦੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਸੀ, ਉਹਦੇ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ ਸੀਗਾ ਵੀ ਇਹ ਪਹਿਲਾਂ ਆਪਾਂ ਬੀਜੇਪੀ ਤੇ ਆਮ ਆਦਮੀ ਪਾਰਟੀ ਨੂੰ ਇੱਕ ਵਾਰੀ ਮਿਲਾਂਗੇ ਤੇ ਜੇ ਨਹੀਂ ਕੋਈ ਗੱਲ ਸੁਣਦੇ ਫਿਰ ਆਪਾਂ ਕੋਈ ਵੱਡਾ ਸੰਘਰਸ਼ ਆ ਜਿਹੜਾ ਉਹ ਉਡੀਕਾਂਗੇ। ਉਹ ਜਿਹੜੀ 13 ਮੈਂਬਰੀ ਕਮੇਟੀ ਬਣਾਈ ਸੀਗੀ ਜਲੰਧਰ ਵਾਲੀ ਮੀਟਿੰਗ 'ਚ, ਉਹਨਾਂ ਦੀ ਅੱਜ ਮੀਟਿੰਗ ਹੋਈ ਆ ਇੱਥੇ ਫਗਵਾੜੇ। ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਜਿਹੜਾ ਹੈ ਉਹ ਵਿਚਾਲੇ ਵਿਚੋਲਾ ਬਣਿਆ ਤੇ ਇਹ ਜਿਹੜੀ ਮੀਟਿੰਗ ਆ ਇਹਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਜਿਹੜੇ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਤੇ ਭਾਈ ਹਰਦੀਪ ਸਿੰਘ ਡਿਬਡਿਬਾ, ਸਰਦਾਰ ਗੁਰਚਰਨ ਸਿੰਘ ਜਿਹੜੇ ਕਿ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਜੀ ਆ, ਉਹ ਸੀਗੇ ਭਾਈ ਸੁਖਦੇਵ ਸਿੰਘ ਫਗਵਾੜਾ, ਹਰਜਿੰਦਰ ਸਿੰਘ ਮਾਝੀ, ਗੁਰਪਾਲ ਸਿੰਘ ਮੌਲੀ ਤੇ ਅਮਰਜੀਤ ਸਿੰਘ ਸੰਧੂ, ਮਨਜੀਤ ਸਿੰਘ, ਮਤਲਬ ਕਿ 13 ਮੈਂਬਰਾਂ ਦਾ ਜਿਹੜਾ ਟੀਮ ਬਣਾਈ ਸੀ ਉਹਦੀ ਅੱਜ ਮੀਟਿੰਗ ਜਿਹੜੀ ਸੀ ਉਹ ਬੀਜੇਪੀ ਦੇ ਪੰਜਾਬ ਦੇ ਭਾਜਪਾ ਦੇ ਜਿਹੜਾ ਇੰਚਾਰਜ ਵਾ ਗਜਿੰਦਰ ਸ਼ੇਖਾਵਤ ਉਹਦੇ ਨਾਲ ਹੋਈ ਹੈ। ਤੇ ਉਹਨੂੰ ਫਿਰ ਦੱਸਿਆ ਗਿਆ ਵੀ ਭਾਈ ਤੁਸੀਂ 11 ਅਕਤੂਬਰ 2019 ਨੂੰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਸੀਗੀ ਉਦੋਂ ਬੀਜੇਪੀ ਨੇ ਇੱਕ ਨੋਟੀਫਿਕੇਸ਼ਨ ਕੀਤਾ ਸੀਗਾ ਤੇ ਉਹਦੇ ਤਹਿਤ ਅੱਧ ਪਚੱਧਾ ਜਿਹੜਾ ਕੰਮ ਹੋਇਆ ਤੇ ਬਾਕੀ ਦਾ ਫਸਿਆ ਹੋਇਆ
ਤੇ ਜੇ ਤਾਂ ਤੁਸੀਂ ਉਹਦੇ ਬਾਰੇ ਕੋਈ ਸੀਰੀਅਸ ਗੱਲ ਕਰਨੀ ਆ ਤਾਂ ਠੀਕ ਆ, ਤੇ ਨਹੀਂ ਫਿਰ ਅਸੀਂ ਆਪਦੇ ਹਿਸਾਬ ਨਾਲ ਕੋਈ ਪ੍ਰੋਗਰਾਮ ਉਲੀਕਣਾ। ਤੇ ਵੋਟਾਂ ਦਾ ਮਾਹੌਲ ਆ, ਤੇ ਬੀਜੇਪੀ ਨੂੰ ਪਤਾ ਹੈਗਾ ਕਿ ਆ ਜਿਹੜਾ ਅਸੀਂ ਪੰਗਾ ਖੜਾ ਕੀਤਾ ਡੇਰਾ ਸਰਸੇ ਵਾਲਾ, ਉਹਦੀ ਕਰਕੇ ਸਿੱਖ ਜਜ਼ਬਾਤ ਸਾਡੇ ਬਹੁਤ ਸਖਤ ਖਿਲਾਫ ਨੇ। ਤੇ ਪਿਛਲੀ ਵਾਰ ਜਦੋਂ ਮੋਦੀ ਪੰਜਾਬ ਆਇਆ ਸੀ ਤਾਂ ਉਹਦਾ ਜਿਸ ਤਰੀਕੇ ਨਾਲ ਲੋਕਾਂ 'ਚ ਇੱਕ ਰੋਹ, ਇੱਕ ਵਿਰੋਧ, ਕਿਸਾਨ ਸੰਘਰਸ਼ ਕਰਕੇ ਵੀ, ਤੇ ਵੈਸੇ ਆਲ ਓਵਰ ਵੀ ਆਰਐਸਐਸ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਉਹਦੀ ਕਰਕੇ, ਉਹ ਰੋਸ ਦੇ ਕਰਕੇ ਉੱਥੇ ਇਕੱਠ ਨਹੀਂ ਸੀ ਹੋਇਆ। ਤੇ ਜਦੋਂ ਮੋਦੀ ਨੂੰ ਪਤਾ ਲੱਗਿਆ ਵੀ ਗਾਹਾਂ ਕੋਈ ਬੰਦਾ ਤਾਂ ਸੁਣਨ ਵਾਲਾ ਹੈ ਨਹੀਂ, ਤੇ ਕੁਰਸੀ ਲਾਈ ਫਿਰਦੇ ਸੀ ਮਣਾ ਮੂੰਹ, ਤੇ ਬੰਦਾ ਉੱਥੇ 400-500 ਵੀ ਨਹੀਂ ਸੀਗਾ, ਤੇ ਮੋਦੀ ਨੂੰ ਵਾਪਸ ਵੀ ਮੁੜਨਾ ਪਿਆ। ਤੇ ਮੁੜ ਕੇ ਇਹਨਾਂ ਨੇ ਆਪਦੀ ਸਿਆਸਤ ਚਾੜੀ ਚਾਣਕਿਆ ਨੀਤੀ ਆ, ਉਹਦੇ ਤਹਿਤ ਕਾਫੀ ਖਿਲਾਰਾ ਪਾਇਆ, ਤੇ ਕਿੰਨਾ ਕੁਝ ਹੋਇਆ ਆਪਾਂ ਨੂੰ ਸਭ ਨੂੰ ਚੇਤੇ ਹੈ। ਤੇ ਹੁਣ ਵੀ ਇਹਨਾਂ ਨੂੰ ਪਤਾ ਹੈਗਾ ਵੀ ਜੇਕਰ ਅਸੀਂ ਸਿੱਖਾਂ ਨੂੰ ਚੜਾਉਣ ਵਾਲੀਆਂ ਗੱਲਾਂ ਕਰੀ ਗਏ, ਜਿਵੇਂ ਕਿ ਡੇਰਾ ਸਰਸਾ ਦੇ ਮੁਖੀ ਨੂੰ ਪੈਰੋਲ ਦਵਾਈ ਆ, ਤੇ ਫਿਰ ਪੰਜਾਬ ਦੇ ਵਿੱਚ ਵੋਟਾਂ ਦੇ ਵਿੱਚ ਸਾਡੀ ਦੁਰਗਤੀ ਆ ਜਿਹੜੀ ਉਹ ਟਿਕਾ ਕੇ ਹੋਊ। ਸੋ ਇਸ ਗੱਲ ਨੂੰ ਮੁੱਖ ਰੱਖ ਕੇ ਹੁਣ ਮੋਦੀ ਦਾ ਪੰਜਾਬ ਦੇ ਵਿੱਚ ਉਹ ਦੌਰਾ ਕਰਾਉਣਾ ਚਾਹੁੰਦੇ ਆ ਜਿਹੜਾ, ਕਿਉਂਕਿ 14 ਫਰਵਰੀ ਨੂੰ ਜਲੰਧਰ 'ਚ, 16 ਫਰਵਰੀ ਨੂੰ ਪਠਾਨਕੋਟ 'ਚ, ਤੇ 18 ਫਰਵਰੀ ਨੂੰ ਫਾਜ਼ਿਲਕਾ ਦੇ ਵਿੱਚ ਚੋਣ ਰੈਲੀਆਂ ਨੂੰ ਮੋਦੀ ਨੇ ਸੰਬੋਧਨ ਕਰਨਾ। ਉਹਦੇ 'ਚ ਦੋ ਗੱਲਾਂ ਹੋ ਸਕਦੀਆਂ, ਜਾਂ ਤਾਂ ਇਹ ਕਿ ਜਿਹੜੇ ਮੋਦੀ ਤੋਂ ਅਲਰਜਿਕ ਗਰੁੱਪ ਨੇ, ਵਿਰੋਧ 'ਚ ਖੜੇ ਸਿੱਖ ਨੇ, ਜਾਂ ਪੰਜਾਬੀ ਭਾਈਚਾਰੇ ਦੇ ਵਿੱਚੋਂ ਪੰਜਾਬ ਦੇ ਉਹ ਲੋਕ ਜਿਹੜੇ ਸੜਕਾਂ ਤੇ ਆ ਕੇ ਸਿੱਧੇ ਤੌਰ ਦੇ ਉੱਤੇ ਮੋਦੀ ਦਾ ਵਿਰੋਧ ਵੀ ਕਰ ਸਕਦੇ ਆ, ਤੇ ਮੋਦੀ ਦੀਆਂ ਰੈਲੀਆਂ ਦੇ ਵਿੱਚ ਜਾਣ ਵਾਲੇ ਲੋਕਾਂ ਦਾ ਰਸਤਾ ਵੀ ਡੱਕ ਸਕਦੇ ਆ, ਰੋਕ ਸਕਦੇ ਆ। ਇੱਕ ਤਾਂ ਉਹਨਾਂ ਨੂੰ ਇਹਨਾਂ 14 ਫਰਵਰੀ ਤੋਂ ਸ਼ੁਰੂ ਹੋਣ ਵਾਲੀਆਂ ਮੋਦੀ ਦੀਆਂ ਰੈਲੀਆਂ ਤੋਂ ਪਹਿਲਾਂ ਕਿਸੇ ਤਰੀਕੇ ਨਾਲ ਠੰਡਾ ਕੀਤਾ ਜਾਵੇ, ਉਲਝਾਇਆ ਜਾਵੇ, ਜਾਂ ਉਹਨਾਂ ਦਾ ਮਸਲਾ ਹੱਲ ਕੀਤਾ ਜਾਵੇ। ਦੂਜਾ ਹੈਗਾ ਬਈ ਇਹੋ ਜਿਹੇ ਕੰਮ ਜਿਨ੍ਹਾਂ ਦੇ ਕਰਕੇ ਲੋਕ ਮੋਦੀ ਦੀ ਰੈਲੀ ਵਿੱਚ ਆਪ ਵੀ ਆਉਣ ਤੇ ਲੋਕਾਂ ਨੂੰ ਵੀ ਕਹਿਣ ਵੀ ਹੁਣ ਜਦੋਂ ਆਪਣਾ ਕੰਮ ਹੀ ਕਰਤਾ ਆਪਾਂ ਚੱਲੀਏ। ਬਹੁਤ ਸਾਰੇ ਲੋਕਾਂ ਦੇ ਇਹੋ ਜਿਹੇ ਕੰਮਕਾਰ ਵੀ ਹੋਣਗੇ, ਇਹੋ ਜਿਹੇ ਏਜੰਡੇ ਵੀ ਹੋਣਗੇ ਕਿ ਜੇ ਮੋਦੀ ਸਰਕਾਰ ਮੇਰਾ ਆਹ ਕੰਮ ਕਰ ਦੇਵੇ ਫਿਰ ਮੈਂ ਮੋਦੀ ਦੇ ਹੱਕ ਵਿੱਚ ਚਲੇ ਜਾਊਂਗਾ। ਤੇ ਲੋਕ ਗਰਜਾਂ ਦੇ ਨਾਲ ਵੱਜੇ ਹੁੰਦੇ ਆ। ਸਾਨੂੰ ਪਤਾ ਕਿ ਆ 2 ਮਹੀਨੇ ਪਹਿਲਾਂ ਤਾਂ ਬੀਜੇਪੀ ਦਾ ਪੰਜਾਬ ਦੇ ਵਿੱਚ ਇੰਨਾ ਬੁਰਾ ਹਾਲ ਸੀਗਾ ਵੀ ਇਹਨਾਂ ਦੇ ਐਮਐਲਏ ਵੀ ਆ ਜਿਹੜੇ, ਉਹਨਾਂ ਦੇ ਵੀ ਲੋਕਾਂ ਨੇ ਲੀੜੇ ਪਾੜ ਸੁੱਟੇ। ਪਿੰਡਾਂ ਸ਼ਹਿਰਾਂ ਦੇ ਵਿੱਚ ਥਾਂ ਥਾਂ ਤੇ ਠੋਕਵਾਂ ਵਿਰੋਧ ਹੁੰਦਾ ਸੀ ਇਹਨਾਂ ਦਾ। ਚੇਤੇ ਕਰੋ ਜਿੱਦਾਂ ਹੁਸ਼ਿਆਰਪੁਰ ਦੇ ਵਿੱਚ ਨੌਜਵਾਨਾਂ ਨੇ ਬੀਜੇਪੀ ਦੇ ਲੀਡਰ ਦੇ ਦਰਾਂ ਮੂਹਰੇ ਗੋਹੇ ਦੀ ਟਰਾਲੀ ਉਲਟਾਤੀ ਸੀ। ਜਲੰਧਰ ਵਿੱਚ ਇੱਕ ਹੋਰ ਦਾ ਠੋਕਵਾਂ ਵਿਰੋਧ ਹੋਇਆ ਬੀਜੇਪੀ ਲੀਡਰ ਦਾ। ਪੰਜਾਬ ਭਰ ਦੇ ਵਿੱਚ ਬੀਜੇਪੀ ਆਗੂਆਂ ਦਾ ਪੂਰਾ ਕਿਸਾਨ ਸੰਘਰਸ਼ ਦੌਰਾਨ ਵਿਰੋਧ ਹੁੰਦਾ ਰਿਹਾ, ਤੇ ਉਹ ਵਿਰੋਧ ਜਿਹੜਾ ਸੀ ਉਹਨੂੰ ਦੇਖ ਕੇ ਲੱਗਦਾ ਸੀ ਵੀ ਜੇ ਵੋਟਾਂ ਜਦੋਂ ਮਰਜ਼ੀ ਪੈ ਜਾਣ ਪੰਜਾਬ ਦੇ ਵਿੱਚ ਬੀਜੇਪੀ ਨੂੰ ਕੋਈ ਕੈਂਡੀਡੇਟ ਨਹੀਂ ਲੱਭਣਾ। ਪਰ ਅੱਜ ਮੈਨੇਜਮੈਂਟ ਦਾ ਦੌਰ ਆ ਤੇ ਮੀਡੀਆ ਦੇ ਰਾਹੀਂ ਨੈਰੇਟਿਵ ਸਿਰਜ ਕੇ ਉਹਨਾਂ ਨੇ ਕਿਸਾਨ ਸੰਘਰਸ਼ ਖਤਮ ਹੋਣ ਤੋਂ ਫੌਰਨ ਬਾਅਦ ਜਿਸ ਤਰੀਕੇ ਨਾਲ ਕੰਮ ਕੀਤਾ, ਜਿਵੇਂ ਵੱਡੀਆਂ ਜਿਹੜੀਆਂ ਤੋਪਾਂ ਨੂੰ ਉਹਨਾਂ ਨੇ ਆਪਦੇ ਹੱਕ ਵਿੱਚ ਭੁਗਤਾਇਆ, ਖਾਸ ਤੌਰ ਤੇ ਮਨਜਿੰਦਰ ਸਿੰਘ ਸਰਸਾ ਤੋਂ ਸ਼ੁਰੂ ਹੋਈ ਖੇਡ ਅੱਗੇ ਦੀ ਅੱਗੇ ਚੱਲੀ ਗਈ ਆ, ਤੇ ਬੜੀ ਵੱਡੇ ਪੱਧਰ ਤੇ ਬੀਜੇਪੀ ਨੇ ਜਿਹੜੇ ਆ ਸਿੱਖ ਚਿਹਰੇ ਉਹ ਆਪਦੇ ਕਬਜ਼ੇ 'ਚ ਕਰ ਲਏ ਆ, ਆਪਦੇ ਹੱਕ 'ਚ ਕਰ ਲਏ। ਇੱਥੋਂ ਤੱਕ ਕਿ ਦਮਦਮੀ ਟਕਸਾਲ ਨਾਲ ਸੰਬੰਧਿਤ ਫੈਡਰੇਸ਼ਨ ਦਾ ਸਾਬਕਾ ਆਗੂ ਰਿਹਾ ਸਰਚਾਂਦ ਸਿੰਘ, ਤੇ ਹੋਰ ਬੜੇ, ਇੱਕ ਲੁਧਿਆਣੇ ਤੋਂ ਗੁਰਦੀਪ ਸਿੰਘ ਗੋਸ਼ਾ ਹੈ, ਬੜੇ ਲੋਕਾਂ ਨੂੰ ਬੀਜੇਪੀ ਨੇ ਆਪਦੇ ਹੱਕ ਵਿੱਚ ਕਰ ਲਿਆ। ਤੇ ਜਿਹੜਾ ਵਿਰੋਧ, ਜਿਹੜੀ ਨਫ਼ਰਤ, ਜਿਹੜੀ ਕੜਤਣ ਸੀ ਉਹਦੇ ਹੁੰਦਿਆਂ ਵੀ ਅੱਜ ਭਾਵੇਂ ਲੋਕ ਮਿਹਣੇ ਮਾਰ ਰਹੇ ਨੇ, ਕਈ ਥਾਵਾਂ ਦੇ ਉੱਤੇ ਇਹੋ ਜਿਹੇ ਹਾਲਾਤ ਬਣੇ ਕਿ ਬੀਜੇਪੀ 'ਚ ਜਾਣ ਵਾਲਿਆਂ ਨੂੰ ਲੋਕਾਂ ਨੇ ਲਾਹਣਤਾਂ ਪਾਈਆਂ ਕਿ ਹਜੇ ਤਾਂ ਉਹ 750 ਜਿਹੜਾ ਕਿਸਾਨ ਸੰਘਰਸ਼ ਦੌਰਾਨ ਲੇਖੇ ਲੱਗ ਗਈਆਂ ਜਾਨਾਂ ਉਹਨਾਂ ਦਾ ਹੀ ਸੋਚ ਲੈਂਦੇ।
ਉਹ ਬਹੁਤ ਬੜੀ ਤੇਜ਼ੀ ਨਾਲ ਹਾਲਾਤ ਬਦਲੇ ਤੇ ਇਹ ਸੱਚਾਈ ਨੂੰ ਆਪਾਂ ਮੰਨੀਏ ਕਿ ਬੀਜੇਪੀ ਨੇ ਆਪਦੇ ਜੋ ਵੀ ਉਹਨਾਂ ਨੇ ਪੁੱਠੇ ਸਿੱਧੇ ਹੱਥ ਕੰਡੇ ਵਰਤੇ, ਕਿਸੇ ਨੂੰ ਡਰਾਇਆ ਧਮਕਾਇਆ, ਕਿਸੇ ਨੂੰ ਲਾਲਚ ਦਿੱਤਾ, ਪਰ ਇਹ ਗੱਲ ਹੈ ਜ਼ਰੂਰ ਕਿ ਵੋਟਾਂ ਦੇ ਇਸ ਮਾਹੌਲ ਦੇ ਵਿੱਚ ਬੀਜੇਪੀ ਕਾਫੀ ਵੱਡੇ ਪੱਧਰ ਤੇ ਘੁਸਪੈਠ ਸਿੱਖਾਂ ਦੇ ਵਿੱਚ ਕਰ ਚੁੱਕੀ ਆ, ਬੜੀ ਵੱਡੇ ਪੱਧਰ ਤੇ ਲੋਕਾਂ ਨੂੰ ਆਪਦੇ ਹੱਕ 'ਚ ਭੁਗਤਾਉਣ ਵਿੱਚ ਸਫਲ ਹੋਈ ਹੈ। ਖਾਸ ਤੌਰ ਤੇ ਕਿਸਾਨ ਸੰਘਰਸ਼ ਦੌਰਾਨ ਜਿਹੜੀ ਗੱਲ ਆਪਾਂ ਸੋਚਦੇ ਸੀ ਕਿ ਲੋਕਾਂ 'ਚ ਬਹੁਤ ਨਫ਼ਰਤ ਆ, ਬੜੀ ਕੜੱਤਣ ਆ ਬੀਜੇਪੀ ਦੇ ਖਿਲਾਫ, ਉਹ ਚੀਜ਼ ਹੁਣ ਹੈ ਨਹੀਂ। ਪਰ ਇਹਦੇ ਬਾਵਜੂਦ ਜਿੱਦਣ ਮੋਦੀ ਨੇ ਇੱਥੇ ਰੈਲੀ ਰੱਖਣੀ ਚਾਹੀ ਤਾਂ ਪੰਜਾਬ ਦੇ ਵਿੱਚ ਜਿਵੇਂ ਉਹਦਾ ਵਿਰੋਧ ਹੋਇਆ, ਉਹਨੂੰ ਦੇਖ ਕੇ ਹੁਣ ਪੂਰਾ 1 ਮਹੀਨਾ ਉਹਨਾਂ ਨੇ ਹੋਰ ਮਿਹਨਤ ਕੀਤੀ ਆ ਤੇ ਬਹੁਤ ਸਾਰੇ ਬੰਦਿਆਂ ਨੂੰ, ਬਹੁਤ ਸਾਰੇ ਮੁੱਦਿਆਂ ਨੂੰ ਆਪਦੇ ਤਰੀਕੇ ਨਾਲ ਉਹਨਾਂ ਨੇ ਨਿਊਟਰਲਾਈਜ਼ ਕੀਤਾ ਹੈ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ, ਬਹੁਤ ਸਾਰੇ ਮੁੱਦਿਆਂ ਨੂੰ ਉਹ ਆਪਦੇ ਤਰੀਕੇ ਨਾਲ ਹੈਂਡਲ ਕਰ ਰਹੇ ਆ ਬੀਜੇਪੀ ਵਾਲੇ, ਔਰ ਬੜੀ ਮਿਹਨਤ ਕਰ ਰਹੇ ਆ ਕਿ ਜਿੱਦਣ 14 ਫਰਵਰੀ ਤੋਂ ਜਲੰਧਰ ਦੇ ਵਿੱਚ ਮੋਦੀ ਨੇ ਆਉਣਾ ਹੈ, ਉਦੋਂ ਤੱਕ ਅਸੀਂ ਘੱਟ ਤੋਂ ਘੱਟ ਵਿਰੋਧ ਆ ਜਿਹੜਾ ਉਹ ਰਵੇ, ਵੀ ਜਿਹੜਾ ਹੁਣ ਹੋ ਹੀ ਨਹੀਂ ਸਕਦਾ ਕੋਈ ਇਲਾਜ, ਬਾਕੀ ਅਸੀਂ ਮਸਲੇ ਹੱਲ ਕਰ ਦਈਏ। ਹੁਣ ਇਹ ਗੱਲ ਚੰਗੀ ਆ ਕਿ ਜਿਹੜੀ ਗੱਲ ਅਸੀਂ ਪਿਛਲੇ ਦਿਨਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਬਾਰ-ਬਾਰ ਕਹਿੰਦੇ ਰਹੇ ਆ ਕਿ ਆਪਾਂ ਕਿਹੜਾ ਇੱਥੇ ਕੁਝ ਹੋਰ ਕਰਨਾ ਕਰਾਉਣਾ, ਸਰਕਾਰ ਜਿਹਦੀ ਮਰਜ਼ੀ ਬਣ ਜੇ, ਚਾਹੇ ਬੀਜੇਪੀ ਦੀ, ਚਾਹੇ ਆਮ ਆਦਮੀ ਪਾਰਟੀ ਦੀ, ਚਾਹੇ ਕਾਂਗਰਸ ਦੀ, ਚਾਹੇ ਬਾਦਲ ਦਲ ਦੀ, ਚਾਹੇ ਕਿਸੇ ਹੋਰ ਦੀ, ਤੇ ਮੁੱਖ ਮੰਤਰੀ ਵੀ ਪੰਜਾਬ ਦਾ ਜਿਹੜਾ ਮਰਜ਼ੀ ਬਣ ਜੇ, ਪੰਥ ਅਤੇ ਪੰਜਾਬ ਦਾ ਕਿਸੇ ਤੋਂ ਭਲਾ ਨਹੀਂ ਹੋਣਾ ਤੇ ਪੰਥ ਅਤੇ ਪੰਜਾਬ ਲਈ ਲੜਨ ਵਾਲੇ ਪੰਥ ਪ੍ਰਸਤ ਸਿੱਖਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸਰਕਾਰ ਜਿਹਦੀ ਮਰਜ਼ੀ ਹੋਵੇ ਉਹਦੇ ਨਾਲ ਟਕਰਾਅ ਵਿੱਚ ਹੀ ਰਹਿਣਾ ਪੈਣਾ। ਫਿਰ ਇਸ ਕਰਕੇ ਸਾਡਾ ਤਾਂ ਇਹੀ ਬਣਦਾ ਕਿ ਜਿੰਨੇ ਕੁ ਮਸਲੇ ਮੌਕੇ ਤੇ ਮੌਕੇ ਹੱਲ ਹੋ ਜਾਣ, ਉਹੀ ਫਾਇਦੇ ਦੀ ਗੱਲ ਆ। ਜੇ ਕਿਸੇ ਦਾ ਕੋਈ ਭਲਾ ਮੌਕੇ ਤੇ ਹੋ ਜਾਵੇ, ਕਿਉਂਕਿ ਇਹ ਲਾਰੇ ਲੂਰੇ ਲਾ ਕੇ ਟਾਈਮ ਨਿਕਾਲ ਲੈਂਦੇ ਹੁੰਦੇ ਆ ਸਿਆਸੀ ਲੋਕ। ਸੋ ਅਸੀਂ ਪਿਛਲੇ ਦਿਨਾਂ ਦੇ ਵਿੱਚ ਬਾਰ-ਬਾਰ ਇਹ ਗੱਲ ਆਪਦੇ ਪ੍ਰੋਗਰਾਮਾਂ 'ਚ ਆਖੀ ਹੈ ਕਿ ਜਿਹੜਾ ਨੋਟੀਫਿਕੇਸ਼ਨ 2019 ਚ ਇਹਨਾਂ ਨੇ ਕੀਤਾ ਸੀ, ਉਹਦੇ ਕਰਕੇ ਸਾਡੇ ਕੁਝ ਸਿੰਘ ਰਿਹਾ ਹੋ ਗਏ ਸੀ, ਪਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਜੱਲੂਪੁਰ ਖੇੜੇ ਵਾਲਾ ਜਿਹਦਾ ਕਰਨਾਟਕਾ 'ਚ ਕੇਸ ਹੈ, ਤੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਹਦੀ ਫਾਂਸੀ ਜਿਹੜੀ ਸੀ ਉਹ ਉਮਰ ਕੈਦ 'ਚ ਬਦਲਣ ਦਾ ਮਾਮਲਾ ਹੈ, ਇਹ ਜਿਹੜਾ ਪੇਚ ਪੂਰਾ ਫਸ ਗਿਆ ਸੀ ਕਿਉਂਕਿ ਉਦੋਂ ਬਿੱਟੇ ਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਢਿੱਕਾ ਢਾਹਤਾ ਤੇ ਇਹ ਸਾਰੀ ਕਾਰਵਾਈ ਰੁਕ ਗਈ। ਦੂਜੇ ਪਾਸੇ ਪਤਾ ਨਹੀਂ ਕੀ ਸੁੱਝੀ ਕੇਜਰੀਵਾਲ ਦੀ ਸਰਕਾਰ ਨੂੰ, ਬਗੈਰ ਕਿਸੇ ਗੱਲ ਤੋਂ ਉਹਨਾਂ ਨੂੰ ਤਾਂ ਇਹ ਚਾਹੀਦਾ ਸੀ ਕਿ ਜਦੋਂ ਉਹਨਾਂ ਦਾ ਜਿਹੜਾ ਰਿਹਾਈ ਵਾਲਾ ਬੋਰਡ ਆ ਜਿਹੜਾ ਬੈਠਦਾ, ਜਿਨ੍ਹਾਂ ਨੇ ਇਹ ਮਸਲਾ ਦੇਖਣਾ ਹੁੰਦਾ, ਸੈਂਟੈਂਸ ਜਿਨ੍ਹਾਂ ਨੂੰ ਹੋਈ ਆ, ਸਜ਼ਾ ਹੋਈ ਆ, ਉਹਨਾਂ ਦੀਆਂ ਰਿਹਾਈਆਂ ਬਾਰੇ ਜਿਹੜਾ ਬੋਰਡ ਹੈ, ਤੇ ਜਦੋਂ ਉਹ ਬੋਰਡ ਬੈਠਦਾ, ਜਦੋਂ ਉਹਨਾਂ ਕੋਲੇ ਇਹ ਭੁੱਲਰ ਵਾਲਾ ਮਸਲਾ ਆਉਂਦਾ ਹੈ ਤਾਂ ਚੁੱਪ ਕਰਕੇ ਉੱਤੇ ਲਿਖ ਦਿੰਦੇ ਵੀ ਜਿੰਨਾ ਟਾਈਮ ਇਹ ਕੇਸ ਸੁਪਰੀਮ ਕੋਰਟ 'ਚ ਪੈਂਡਿੰਗ ਆ ਸੀ ਅਤੇ ਕੋਈ ਕਾਰਵਾਈ ਨਹੀਂ ਕਰ ਸਕਦੇ। ਪਰ ਪਤਾ ਨਹੀਂ ਕੀ ਬਿਮਾਰੀ ਪਈ ਆ ਕੇਜਰੀਵਾਲ ਨੂੰ ਤੇ ਉਹਦੀ ਸਰਕਾਰ ਨੂੰ, ਠੋਕ ਵਜਾ ਕੇ ਉਹਦੇ ਖਿਲਾਫ ਰਿਪੋਰਟਾਂ ਦਿੰਦੇ ਰਹੇ ਆ ਤੇ ਇਹ ਗੱਲ ਪਤਾ ਵੀ ਨਹੀਂ ਲੱਗਣੀ ਸੀ ਜੇਕਰ ਹੁਣ ਜਦੋਂ ਦਸੰਬਰ ਦੇ ਮਹੀਨੇ ਦੇ ਵਿੱਚ ਸੁਪਰੀਮ ਕੋਰਟ ਨੇ ਬਿੱਟੇ ਵਾਲੀ ਪਟੀਸ਼ਨ ਖਾਰਜ ਕਰਤੀ ਤੇ ਪੰਥ ਬੈਠਾ ਅੜੀਕੇ ਵੀ ਹੁਣ ਤਾਂ ਕੋਈ ੜਿੱਕਾ ਨਹੀਂ ਰਹਿੰਦਾ ਤੇ ਕੇਜਰੀਵਾਲ ਤਾਂ ਸਿੱਖਾਂ ਦਾ ਚਹੇਤਾ ਹੀ ਬੜਾ। ਕੇਜਰੀਵਾਲ ਨੇ ਤਾਂ ਪੰਜਾਬ ਦੇ ਵਿੱਚੋਂ ਵੋਟਾਂ ਲੈਣੀਆਂ ਨੇ, ਕੇਜਰੀਵਾਲ ਤਾਂ ਪੰਜਾਬ ਦੇ ਵਿੱਚ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਨੂੰ ਫਿਰਦਾ ਤੇ ਉਹਨਾਂ ਨੇ ਜੇ ਐਮਐਲਏ ਜਿਤਾਉਣੇ ਆ ਤਾਂ ਸਿੱਖਾਂ ਨੂੰ ਨਾਰਾਜ਼ ਥੋੜੀ ਕਰੂ। ਪਰ ਪਤਾ ਲੋਕਾਂ ਨੂੰ ਉਦੋਂ ਲੱਗਿਆ ਜਦੋਂ ਜਨਵਰੀ ਦੇ ਪਹਿਲੇ ਹਫ਼ਤੇ ਇਹ ਗੱਲ ਬੰਬ ਵਾਂਗੂ ਡਿੱਗੀ ਸਿੱਖਾਂ ਦੇ ਵਿੱਚ ਆ ਕੇ ਵੀ ਕੇਜਰੀਵਾਲ ਤਾਂ ਪਹਿਲਾਂ ਹੀ ਕਈ ਵਾਰ ਗਲਤ ਰਿਪੋਰਟਾਂ ਦੇ ਚੁੱਕਿਆ ਹੋਇਆ, ਉੱਪਰੋਂ ਉਹਨਾਂ ਨੇ ਦੜ ਜੀ ਵੱਟ ਲਈ ਵੀ ਕਿਸੇ ਨਾਲ ਗੱਲ ਹੀ ਨਾ ਕਰੋ ਜੀ ਇਸ ਮਸਲੇ ਤੇ, ਸਿੱਖ ਕਲਪਦੇ ਫਿਰਨ। ਤੇ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਉੱਤੇ ਜਿੰਨਾ ਗਲਤ, ਭੈੜਾ, ਨੀਵੇਂ ਦਰਜੇ ਦਾ ਗੈਰ ਅਖਲਾਕੀ ਰਵੱਈਆ ਇਸ ਮੁੱਦੇ ਤੇ ਦਿਖਾਇਆ, ਉਹ ਬਹੁਤ ਜ਼ਿਆਦਾ ਗਲਤ ਮਾਹੌਲ ਸਿਰਜਿਆ ਗਿਆ। ਉੱਪਰੋਂ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਸ ਮਸਲੇ ਤੇ ਕੋਈ ਗੱਲ ਨਾ ਕਰਨ, ਜਦੋਂ ਚਾਰੇ ਖਾਨੇ ਚਿੱਤ ਹੋ ਗਏ, ਕਿਸੇ ਪਾਸਿਓਂ ਕੋਈ ਰਾਹ ਨਾ ਲੱਭਿਆ ਬਚਣ ਦਾ, ਫਿਰ ਭਗਵੰਤ ਮਾਨ ਨੇ ਇੱਕ ਦਿਨ ਟਰੱਪਾ ਲਿਜਾ ਮਾਰਤਾ, ਕਹਿੰਦਾ ਜੀ ਫਾਈਲ ਤਾਂ ਐਲਜੀ ਕੋਲੇ ਪਈ ਆ। ਅਖੀਰ ਰੋਸ ਹੋਰ ਵੱਧਦਾ ਦੇਖਿਆ ਜਦੋਂ ਫਿਰ ਕੇਜਰੀਵਾਲ ਨੂੰ ਕਹਿਣਾ ਪਿਆ
कि जी बड़ी जल्दी असीं बोर्ड की मीटिंग करवा रहे हैं ते ये मसला हल हो जाऊगा। हुण ਉਹ ਮੀਟਿੰਗ ਜਿਹੜੀ ਆ ਉਹ ਪਤਾ ਨਹੀਂ ਕਦੋਂ ਕੇਜਰੀਵਾਲ ਸਰਕਾਰ ਕਰਵਾਉਂਦੀ ਆ ਤੇ ਕਦੋਂ ਫਾਈਲ ਓਕੇ ਕਰਕੇ, ਕਿਉਂਕਿ ਪਹਿਲਾਂ 2 ਵਾਰੀ ਉਹ ਗਲਤ ਰਿਪੋਰਟ ਭੇਜ ਚੁੱਕੇ ਆ। ਉਹ ਪਤਾ ਨਹੀਂ ਕਦੋਂ ਉਹ ਰਿਪੋਰਟ ਓਕੇ ਕਰਕੇ ਐਲਜੀ ਕੋਲ ਜਾਂਦੀ ਆ। ਜਿਹੜਾ ਹੁਣ ਤੱਕ ਲਗਾਤਾਰ ਝੂਠ ਬੋਲਿਆ, ਗਲਤ ਰਿਪੋਰਟਾਂ ਦਿੱਤੀਆਂ ਨੇ, ਉਹਦੀ ਕਰਕੇ ਕੇਜਰੀਵਾਲ ਜਿਹੜਾ ਹੈਗਾ ਸਿੱਖਾਂ ਦੇ ਨਿਸ਼ਾਨੇ ਤੇ ਹੈ ਤੇ ਸਦਾ ਰਹਿਣਾ ਚਾਹੀਦਾ। ਆਮ ਆਦਮੀ ਪਾਰਟੀ ਇਸ ਗੱਲ ਲਈ ਸਿੱਖਾਂ ਦੀ ਦੇਣਦਾਰ ਆ, ਦੋਸ਼ੀਆਂ ਵਾਲੇ ਕਟਹਿਰੇ 'ਚ ਹੈ। ਇੱਧਰ ਹੁਣ ਜਿਹੜੀ ਗੱਲ ਬਣੀ ਹੈ ਕਿ ਮੱਸਾ ਜਿਵੇਂ ਕਹਾਣੀ ਲੋਟ ਆਈ ਆ ਵੀ ਮੋਦੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਬੀਜੇਪੀ ਦਾ ਪੰਜਾਬ ਦਾ ਯੂਨਿਟ ਚਾਹੁੰਦਾ ਹੈ ਕਿ ਅਸੀਂ ਸਿੱਖਾਂ ਨੂੰ ਜਿੰਨਾ ਕੁ ਪੈਸੀਫਾਈ ਕਰ ਸਕੀਏ, ਸੰਤੁਸ਼ਟ ਕਰ ਸਕੀਏ। ਸੋ ਅੱਜ ਜਿਹੜੀ ਮੀਟਿੰਗ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਗਜਿੰਦਰ ਸਿੰਘ ਸ਼ੇਖਾਵਤ ਨਾਲ ਹੋਈ ਹੈ, ਉਹਦੇ ਵਿੱਚ ਜਦੋਂ ਇਹ ਗੱਲ ਉਹਦੇ ਸਾਹਮਣੇ ਰੱਖੀ ਗਈ ਤਾਂ ਉਹਨੇ ਸਾਰੀ ਗੱਲਬਾਤ ਸੁਣ ਕੇ ਸਿੱਧਾ ਅਮਿਤ ਸ਼ਾਹ ਨੂੰ ਫੋਨ ਕੀਤਾ ਤੇ ਅਮਿਤ ਸ਼ਾਹ ਨੇ ਕਿਹਾ ਕਿ 2 ਦਿਨ ਦੇ ਵਿੱਚ ਅਸੀਂ ਇਹ ਮਸਲਾ ਕਿਸੇ ਕੰਢੇ ਬੰਨੇ ਲਾ ਦੇਵਾਂਗੇ। ਗੱਲ ਤਾਂ ਬੜੀ ਸੋਹਣੀ ਆ, ਚੰਗੀ ਲੱਗਦੀ ਆ। ਕੋਈ ਅਹਿਸਾਨ ਤਾਂ ਕਰਨਾ ਨਹੀਂਗਾ ਸਿੱਖਾਂ ਦੇ ਉੱਤੇ, ਅਗਲਿਆਂ ਨੇ ਤਾਂ ਬਣਦੀ ਹੋਈ ਸਜ਼ਾ ਤੋਂ ਵੀ ਕਿਤੇ ਵੱਧ ਭੋਗ ਲਈ ਹੈ। ਤੇ ਚਾਹੁੰਦੇ ਤਾਂ ਅਸੀਂ ਇਹ ਆ ਕਿ ਜਿਹੜੇ ਬਾਕੀ ਵੀ ਸਿੱਖ ਜਿਨ੍ਹਾਂ ਦੀਆਂ ਰਿਹਾਈਆਂ ਬਣਦੀਆਂ ਨੇ, ਖਾਸ ਤੌਰ ਦੇ ਉੱਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਲਖਵਿੰਦਰ ਸਿੰਘ ਨਾਰੰਗਵਾਲ ਤੇ ਭਾਈ ਸ਼ਮਸ਼ੇਰ ਸਿੰਘ ਰਾਜਪੁਰੇ ਕੋਲ ਪਿੰਡਾ ਕੰਵਰਪੁਰ, ਬੇਅੰਤ ਸਿੰਘ ਕਾਂਢ ਵਾਲੇ ਸਿੰਘ ਜਿਹੜੇ ਆ, ਇਹਨਾਂ ਦਾ ਵੀ ਨਾਲ ਹੀ ਮਸਲਾ ਹੱਲ ਹੋ ਜਾਂਦਾ। ਪਰ ਅੱਜ ਬੜੀ ਮੀਟਿੰਗ ਵਿੱਚ ਗਜਿੰਦਰ ਸਿੰਘ ਸ਼ੇਖਾਵਤ ਨੇ ਤੇ ਅਮਿਤ ਸ਼ਾਹ ਨੇ 2019 ਵਾਲਾ ਜਿਹੜਾ ਨੋਟੀਫਿਕੇਸ਼ਨ ਆ ਉਹਦੇ ਉੱਤੇ ਜ਼ਿਆਦਾ ਜ਼ੋਰ ਰੱਖਿਆ ਕਿ ਅਸੀਂ ਠੀਕ ਆ ਜੀ ਭਾਈ ਗੁਰਦੀਪ ਸਿੰਘ ਖਹਿੜਾ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ ਤੇ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਜਿਹੜੀ ਫਾਂਸੀ ਆ ਉਹਨੂੰ ਉਮਰ ਕੈਦ 'ਚ ਬਦਲਣ ਬਾਰੇ 2 ਦਿਨ ਸਾਨੂੰ ਦਿਓ। ਚੰਗੀ ਗੱਲ ਆ ਜੇਕਰ ਇਹ ਮਸਲਾ ਹੱਲ ਹੋ ਜਾਵੇ, ਪਰ ਜਿਹਨੂੰ ਕਹਿੰਦੇ ਆ ਵੀ ਆਨੰਦ ਆ ਗਿਆ, ਸਵਾਦ ਆ ਗਿਆ, ਇਹੋ ਜਿਹੀ ਗੱਲ ਕੋਈ ਨਹੀਂ। ਉਹ ਮਨ ਨੂੰ ਤਸੱਲੀ ਜ਼ਰੂਰ ਹੋਊਗੀ ਕਿ ਚਲੋ ਵੋਟਾਂ ਦੇ ਇਸ ਦੌਰ ਦੇ ਵਿੱਚ ਉਹ ਚਾਹੁੰਦੇ ਸੀ ਕਿ ਮੋਦੀ ਨੇ ਜਦੋਂ ਆਉਣਾ ਇਹ ਨਾ ਹੋਵੇ ਕਿ ਥਾਂ ਥਾਂ ਤੇ ਧੂਤਕੜਾ ਪੈਂਦਾ ਹੋਵੇ, ਕਿਉਂਕਿ ਇਹ ਗੱਲ ਤਾਂ ਉਹ ਚੰਗੀ ਤਰ੍ਹਾਂ ਦੇਖ ਚੁੱਕੇ ਨੇ ਕਿ ਸਿੱਖਾਂ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤੇ ਬਾਕੀ ਸਿੱਖ ਨਜ਼ਰਬੰਦਾਂ ਦੀ ਰਿਹਾਈ ਦੇ ਮਾਮਲੇ ਉੱਤੇ ਜਦੋਂ 11 ਤਰੀਕ ਨੂੰ 11 ਜਨਵਰੀ ਨੂੰ ਇਕੱਠ ਰੱਖਿਆ ਗਿਆ ਫਤਿਹਗੜ੍ਹ ਸਾਹਿਬ ਤੋਂ ਗਵਰਨਰ ਹਾਊਸ ਤੱਕ, ਤਾਂ ਉਦੋਂ ਬੜਾ ਗਹਿ ਗੱਡਮਾ ਪ੍ਰੋਗਰਾਮ ਹੋਇਆ ਤੇ ਉਸ ਚੀਜ਼ ਨੂੰ ਇਸ ਮੁਲਕ ਦੀਆਂ ਖੁਫੀਆ ਏਜੰਸੀਆਂ ਨੇ ਵੀ ਨੋਟ ਕੀਤਾ ਕਿ ਅੱਜ ਵੀ ਸਿੱਖ ਜਵਾਨੀ ਉਹਨਾਂ ਜੁਝਾਰੂਆਂ ਦਾ ਸਤਿਕਾਰ ਕਰਦੀ ਹੈ। ਸੋ ਇਹ ਗੱਲ ਤਾਂ ਬੀਜੇਪੀ ਵੀ ਚੰਗੀ ਤਰ੍ਹਾਂ ਜਾਣਦੀ ਆ ਤੇ ਖੁਫੀਆ ਤੰਤਰ ਨੇ ਵੀ ਰਿਪੋਰਟਾਂ ਦਿੱਤੀਆਂ ਹੋਣਗੀਆਂ ਕਿ ਜੇਕਰ ਨਰਿੰਦਰ ਮੋਦੀ ਨੇ ਆਉਣਾ ਹੋਇਆ ਤੇ ਜੇਕਰ ਸਿੱਖ ਸੰਤੁਸ਼ਟ ਨਾ ਹੋਏ ਤਾਂ ਇਹਨਾਂ ਰੈਲੀਆਂ ਦੇ ਵਿੱਚ ਪੂਰਾ ਖਲਜਗਣ ਪਊਗਾ, ਕਿਉਂਕਿ ਇਹ ਕਿਸਾਨ ਜਥੇਬੰਦੀਆਂ, ਸਿੱਖ ਜਥੇਬੰਦੀਆਂ, ਪੰਜਾਬ ਦੀਆਂ ਸਾਰੀਆਂ ਸਿੱਖ ਜਥੇਬੰਦੀਆਂ ਇਹੋ ਜਿਹਾ ਮਾਹੌਲ ਜ਼ਰੂਰ ਬਣਾ ਦੇਣਗੀਆਂ ਕਿ 14 ਫਰਵਰੀ ਨੂੰ ਜਦੋਂ ਉਹਨੇ ਆਉਣਾ ਹੋਇਆ ਮੋਦੀ ਨੇ, 16 ਫਰਵਰੀ ਨੂੰ ਪਠਾਨਕੋਟ ਆ, 18 ਫਰਵਰੀ ਨੂੰ ਫਾਜ਼ਿਲਕਾ 'ਚ ਆ, ਇੰਨੇ ਵੱਡੇ ਪੱਧਰ ਦੇ ਉੱਤੇ ਤਾਂ ਗ੍ਰਿਫਤਾਰੀਆਂ ਵੀ ਕਰਨੀਆਂ ਔਖੀਆਂ ਹੋ ਜਾਣਗੀਆਂ, ਕਿਉਂਕਿ ਪਤਾ ਹੀ ਨਹੀਂ ਕਦੋਂ ਕਿਹਨੇ ਕਾਲੇ ਝੰਡੇ ਲੈ ਕੇ ਸੜਕਾਂ ਤੇ ਆ ਜਾਣਾ। ਤੇ ਕੱਲਾ ਇਹੀ ਨਹੀਂ ਕਿ ਮੋਦੀ ਦਾ ਵਿਰੋਧ ਹੋਊਗਾ, ਇਹ ਵੀ ਆ ਕਿ ਜਿਨ੍ਹਾਂ ਨੇ ਰੈਲੀ 'ਚ ਜਾਣਾ ਉਹਨਾਂ ਨੂੰ ਵੀ ਥਾਂ ਥਾਂ ਤੇ ਸਮੱਸਿਆ ਆ ਸਕਦੀ ਹੈ। ਟੋਲ ਪਲਾਜ਼ੇ ਘੇਰ ਲੈਣਗੇ ਤੇ ਸੜਕਾਂ ਉੱਤੇ ਬਹਿ ਜਾਣਗੇ, ਪਿੰਡਾਂ ਦੇ ਵਿੱਚ ਲੋਕ ਜਿਹੜੇ ਆ ਉਹਨਾਂ ਨੂੰ ਆਉਣ ਵੇਲੇ ਸਮੱਸਿਆ ਆਊਗੀ। ਸੋ ਇਸ ਗੱਲ ਨੂੰ ਮੁੱਖ ਰੱਖ ਕੇ ਬੀਜੇਪੀ ਵਾਲਿਆਂ ਨੇ, ਮੋਦੀ ਸਰਕਾਰ ਨੇ ਇਹ ਸੋਚਿਆ ਕਿ ਸਿੱਖਾਂ ਨੂੰ ਗੱਲਬਾਤ ਜਿਹੜੀ ਆ ਕਰਨ ਲਈ ਸੱਦਿਆ ਜਾਵੇ ਤੇ ਗੱਲ ਜਿਹੜੀ ਆ ਅੱਜ ਜਿਹੜੀ ਹੋਈ ਆ ਉਹਦੇ ਵਿੱਚ ਜਿਹੜੇ ਸੱਜਣਾ ਨਾਲ ਉੱਥੇ ਗੱਲਬਾਤ ਹੋਈ ਆ, ਜਿਹੜੇ ਭਰਾ ਸਾਡੇ ਗਏ ਸੀ, ਉਹਨਾਂ ਵਿੱਚ ਸਾਰਿਆਂ ਨੇ ਇਹ ਕਿਹਾ ਵੀ ਲੱਗਦਾ ਤਾਂ ਇਹ ਹੈਗਾ ਵੀ ਕੋਈ ਮਸਲਾ ਹੱਲ ਹੋ ਜੂ। ਅੱਜ 9 ਫਰਵਰੀ ਹੈ, 14 ਫਰਵਰੀ ਨੂੰ ਆਉਣਾ ਮੋਦੀ ਨੇ, ਉਦੋਂ ਪਹਿਲਾਂ 13 ਫਰਵਰੀ ਤੱਕ ਜੇਕਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਤੇ ਭਾਈ ਗੁਰਦੀਪ ਸਿੰਘ ਖਹਿੜੇ ਵਾਲਾ ਮਸਲਾ ਹੱਲ ਹੋ ਜਾਵੇ, ਇਹਨਾਂ ਦੀ ਪੱਕੀ ਰਿਹਾਈ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਆ। ਪਰ ਇਹ ਗੱਲ ਨਾਲ ਦੀ ਨਾਲ ਆਪਾਂ ਚੇਤੇ ਰੱਖੀਏ
कि ये वो लोग ने ਜਿਹੜੇ वादे करके मुक्कन लगे मिंट लाउंदे। ਇਹੋ ਜਿਹੇ ਐਲਾਨ, ਇਹੋ ਜਿਹੇ वादे ਉਹ ਸਕਿੰਟਾਂ ਦੇ ਵਿੱਚ ਭੁੱਲ ਭੁਲਾ ਜਾਂਦੇ ਆ। ਉਹ ਸਾਡੇ ਸਾਹਮਣੇ ਆ, ਅਸੀਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਕੇਜਰੀਵਾਲ ਵੀ ਧੋਖਾ ਦੇ ਸਕਦਾ ਕਦੇ ਪੰਜਾਬ ਨੂੰ, ਪਰ ਕੇਜਰੀਵਾਲ ਨੇ ਕੋਈ ਪਰਵਾਹ ਨਹੀਂ ਕੀਤੀ। ਅੱਜ ਜਦੋਂ ਪੂਰਾ ਰਫੜ ਵੱਧ ਗਿਆ ਦਸੰਬਰ ਮਹੀਨੇ ਤੋਂ, ਜੇਕਰ ਉਹਨੇ ਗੱਲ ਸੀਰੀਅਸ ਲਈ ਹੁੰਦੀ ਉਦੋਂ ਤੋਂ, ਹੁਣ ਜਨਵਰੀ 'ਚ ਮੀਟਿੰਗ ਹੋਈ ਹੁੰਦੀ, ਫਰਵਰੀ 'ਚ ਤਾਂ ਪ੍ਰੋਫੈਸਰ ਸਾਹਿਬ ਰਿਹਾ ਹੋ ਕੇ ਘਰੇ ਆਏ ਹੁੰਦੇ। ਪਰ ਹੁਣ ਉਹਨੇ ਜਦੋਂ ਕਹਿ ਵੀ ਦਿੱਤਾ ਵੀ ਮੀਟਿੰਗ ਕਰਾਂਗੇ, ਪਤਾ ਨਹੀਂ ਕਦੋਂ ਮੀਟਿੰਗ ਹੋਈ। ਸੋ ਜੇਕਰ ਹੁਣ ਇਹ ਮਸਲਾ ਕੇਂਦਰੀ ਹਕੂਮਤ ਦੇ ਗਲ ਉਹਦੇ ਪਾਲੇ 'ਚ ਸਿੱਟ ਦਿੱਤਾ ਹੈ ਸਿੱਖ ਜਥੇਬੰਦੀਆਂ ਨੇ, ਤਾਂ ਇਹਦਾ ਮਤਲਬ ਹੈ ਕਿ ਹੁਣ ਜਿਹੜੇ ਕੇਂਦਰੀ ਏਜੰਸੀਆਂ ਨੇ ਜਾਂ ਮੁਲਕ ਦਾ ਖੁਫੀਆ ਤੰਤਰ ਆ ਜਾਂ ਹੋਰ ਆ, ਉਹ ਸਾਰੇ ਆਪਦੇ ਢੰਗ ਤਰੀਕਿਆਂ ਨਾਲ ਮੋਦੀ ਸਰਕਾਰ ਚਾਹੇਗੀ ਕਿ ਛੇਤੀ ਤੋਂ ਛੇਤੀ ਮਸਲਾ ਹੱਲ ਹੋਵੇ, ਤੇ ਦਿੱਲੀ ਦੀ ਸਰਕਾਰ ਨੂੰ, ਕੇਜਰੀਵਾਲ ਦੀ ਸਰਕਾਰ ਨੂੰ ਕਹਿਣਗੇ ਕਿ ਮੀਟਿੰਗ ਕਰੋ ਤੇ ਜਿਹੜੀ ਪ੍ਰੋਸੈਸ ਬਣਦਾ ਉਹਨੂੰ ਸਿਰੇ ਚਾੜੋ ਤੇ ਐਲਜੀ ਕੋਲੇ ਰਿਪੋਰਟ ਜਾਵੇ। ਫਿਰ ਐਲਜੀ ਕੋਲੇ ਅਸੀਂ ਤਾਂ ਕਹਿੰਦੇ ਹੀ ਇਹ ਰਹੇ ਆ ਕਿ ਕੇਜਰੀਵਾਲ ਸਾਹਿਬ ਤੁਸੀਂ ਆਪਦਾ ਕੰਮ ਕਰਕੇ ਰਿਪੋਰਟ ਦੇ ਦਿਓ, ਜਿਹੜੀ ਹਾਂ ਪੱਕੀ ਰਿਪੋਰਟ ਆ ਵੀ ਹਾਂ ਜੀ ਰਿਹਾਈ ਲਈ ਸਾਨੂੰ ਕੋਈ ਇਤਰਾਜ਼ ਨਹੀਂ। ਤੁਸੀਂ ਭੁੱਲਰ ਸਾਹਿਬ ਦੀ ਫਾਈਲ ਪ੍ਰਵਾਨ ਕਰਕੇ ਓਕੇ ਕਰਕੇ ਸਹਿਮਤੀ ਦੇ ਕੇ ਰਿਹਾਈ ਲਈ ਐਲਜੀ ਕੋਲੇ ਭੇਜ ਦਿਓ। ਐਲਜੀ ਗਾਹ ਨਹੀਂ ਕਰੂਗਾ ਗਵਰਨਰ ਜਿਹੜਾ ਦਿੱਲੀ ਦਾ ਹੈ, ਤਾਂ ਅਸੀਂ ਉਹਦੇ ਦੁਆਲੇ ਹੋਈਏ, ਫਿਰ ਮੋਦੀ ਸਰਕਾਰ ਨੂੰ ਦੁਆਲੇ ਹੋਈਏ। ਇਸ ਵੇਲੇ ਤਾਂ ਸਾਨੂੰ ਮੋਦੀ ਸਰਕਾਰ ਹੋਵੇ ਚਾਹੇ ਕੇਜਰੀਵਾਲ ਸਰਕਾਰ ਹੋਵੇ, ਦੋਏ ਇੱਕੋ ਜਿਹੀਆਂ ਨੇ। ਤੇ ਨਾ ਤਾਂ ਮੋਦੀ ਸਰਕਾਰ ਨੇ ਕੋਈ ਬੰਦਿਆਂ ਵਾਲੀ ਗੱਲ ਕੀਤੀ ਹੈ ਤੇ ਨਾ ਇਹਨਾਂ ਨੇ ਕੀਤੀ ਹੈ। ਤੋ ਜਿਹੜਾ ਕੇਜਰੀਵਾਲ ਸਰਕਾਰ ਆ ਉਹ ਤੋਂ ਹੁਣ ਮੋਦੀ ਸਰਕਾਰ ਕਿਵੇਂ ਕੰਮ ਲੈਂਦੀ ਆ, ਜਾਂ ਕੋਈ ਹੋਰ 100 ਢੰਗ ਤਰੀਕੇ ਹੁੰਦੇ ਆ ਜਿਹੜੇ ਕਾਨੂੰਨ ਦੇ ਮਾਹਿਰ ਨੇ ਉਹ ਦੱਸਦੇ ਆ ਕਿ ਜ਼ਰੂਰੀ ਨਹੀਂ ਕਿ ਫਿਰ ਜੇਕਰ ਕੇਜਰੀਵਾਲ ਸਰਕਾਰ ਢਿੱਕੇ ਢਾਉਂਦੀ ਆ ਵੀ ਇਹਨਾਂ ਤੋਂ ਬਗੈਰ ਕੰਮ ਹੋ ਹੀ ਨਹੀਂ ਸਕਦਾ, ਉਹਨਾਂ ਤੋਂ ਬਗੈਰ ਵੀ ਹੋ ਸਕਦਾ। ਹੁਣ ਇਹ ਗੱਲ ਤਾਂ ਸਥਾਪਿਤ ਹੋ ਹੀ ਚੁੱਕੀ ਆ ਨਾ ਕਿ ਕੇਜਰੀਵਾਲ ਨੇ ਢਿੱਕਾ ਢਾਇਆ ਹੋਇਆ ਵਾ ਤੇ ਮੀਟਿੰਗ ਜਿਹੜੀ ਹੈ ਉਹ ਜਦੋਂ ਹੋਊਗੀ ਉਦੋਂ ਕੰਮ ਅੱਗੇ ਤੁਰੂਗਾ। ਪਰ ਇਹਦਾ ਮਤਲਬ ਇਹ ਨਹੀਂ ਕਿ ਕੋਈ ਧਾਰਾ ਕਾਨੂੰਨ ਦੀ ਇਹੋ ਜਿਹੀ ਹੈ ਹੀ ਨਹੀਂ ਹੈਗੀ ਕਿ ਇਹਨਾਂ ਦੀ ਸਹਿਮਤੀ ਬਗੈਰ ਗੱਲ ਨਹੀਂ ਹੋ ਸਕਦੀ। ਅਸੀਂ ਤਾਂ ਇਹ ਕਹਿੰਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਖਾੜਕੂ ਲਹਿਰ ਦੌਰਾਨ ਜਿਨ੍ਹਾਂ ਨੇ ਮਨੁੱਖੀ ਹੱਕਾਂ ਦਾ ਘਾਣ ਕੀਤਾ, ਜਿਨ੍ਹਾਂ ਪੁਲਸੀਆਂ ਨੇ ਜ਼ੁਲਮ ਕੀਤੇ, ਬੁੱਚੜਪੁਣਾ ਦਿਖਾਇਆ, ਉਹਨਾਂ ਪੁਲਸੀਆਂ ਨੂੰ ਛੇਤੀ ਕੀਤੇ ਤਾਂ ਅਦਾਲਤਾਂ ਸਜ਼ਾ ਦੇਣ ਤੋਂ ਇਨਕਾਰੀ ਰਹੀਆਂ। ਸਿਸਟਮ ਜਿਹੜਾ ਸੀ ਉਲਟਾ ਉਹਨਾਂ ਪੀੜਤ ਪਰਿਵਾਰਾਂ ਦਾ ਘਾਣ ਕਰਦਾ ਰਿਹਾ, ਉਹਨਾਂ ਨੂੰ ਲੜਾਈ ਲੜਨ ਤੋਂ ਰੋਕਦਾ ਰਿਹਾ। ਪਰ ਜਿਨ੍ਹਾਂ ਪੁਲਸੀਆਂ ਨੂੰ ਸਜ਼ਾਵਾਂ ਦਿਵਾਉਣ ਵਿੱਚ ਪਰਿਵਾਰਕ ਮੈਂਬਰ ਸਫਲ ਹੋ ਵੀ ਗਏ, ਉਹਨਾਂ ਦੇ ਸਜ਼ਾ ਹੋਣ ਤੋਂ ਫੌਰਨ ਬਾਅਦ ਹੀ ਪ੍ਰੋਸੈਸ ਸ਼ੁਰੂ ਹੋ ਗਿਆ ਕਿ ਇਹਨਾਂ ਪੁਲਸੀਆਂ ਨੂੰ ਹੁਣ 2-4 ਸਾਲਾਂ ਦੇ ਵਿੱਚ ਬਾਹਰ ਕਿਵੇਂ ਕੱਢਣਾ। ਇਹ ਗੱਲ ਇੰਨੀ ਜ਼ਿਆਦਾ ਪ੍ਰਚਲਿਤ ਹੋਈ ਕਿ ਹੁਣ ਜਦੋਂ ਕਿਸੇ ਜ਼ਾਲਮ ਤੇ ਬੁੱਚੜ ਪੁਲਸੀਏ ਨੂੰ ਖਾੜਕੂ ਲਹਿਰ ਦੌਰਾਨ ਕੀਤੇ ਕਿਸੇ ਪਾਪ ਬਦਲੇ, ਜੁਰਮ ਬਦਲੇ, ਗੁਨਾਹ ਬਦਲੇ ਸਜ਼ਾ ਹੁੰਦੀ ਹੈ ਨਾ, ਚਾਹੇ 20 ਸਾਲ ਹੋ ਜਾਏ, ਚਾਹੇ 10 ਸਾਲ ਹੋਵੇ, ਚਾਹੇ 5 ਸਾਲ ਹੋਵੇ, ਜਦੋਂ ਅਸੀਂ ਇਹ ਗੱਲ ਖਬਰ ਦੇ ਰੂਪ ਦੇ ਵਿੱਚ ਸਾਂਝੀ ਕਰਦੇ ਆ ਤਾਂ ਨਾਲ ਦੀ ਨਾਲ ਇਹ ਗੱਲ ਸਾਡੇ ਸਾਹਮਣੇ ਕਹਿ ਦਿੱਤੀ ਜਾਂਦੀ ਆ ਕਿ ਭਾਈ ਸਾਹਿਬ ਬਾਹਲੀ ਇਹਦੇ ਉੱਤੇ ਤਸੱਲੀ ਜੀ ਸਕੂਨ ਵਾਲੀ ਗੱਲ ਨਹੀਂ ਕੋਈ, 2-4 ਸਾਲ ਲਾਉਣਗੇ, ਇਹਨੂੰ ਫੌਰਨ ਤੌਰ ਦੇ ਉੱਤੇ ਬਾਹਰ ਕਢਾ ਦੇਣਾ ਤੇ ਪਰੋਲਾ ਤਾਂ ਮਿੰਟੋ ਮਿੰਟੀ ਸ਼ੁਰੂ ਹੋ ਜਾਣੀਆਂ ਇਹਨਾਂ ਦੀਆਂ। ਸੋ ਜਿਹੜੇ ਤਾਂ ਸਿੱਖਾਂ ਦੇ ਉੱਤੇ ਬੇਦੋਸ਼ੀਆਂ ਦੇ ਉੱਤੇ ਜ਼ੁਲਮ ਕਰਨ ਵਾਲੇ ਪੁਲਸੀਏ ਨੇ, ਉਹਨਾਂ ਨੂੰ ਤਾਂ ਇਹ ਸਿਸਟਮ ਪੂਰੀ ਤਰ੍ਹਾਂ ਪ੍ਰੋਟੈਕਟ ਕਰਦਾ ਤੇ ਉਹਨਾਂ ਨੂੰ ਛੇਤੀ ਦੇਣੇ ਰਿਹਾ ਕਰ ਦਿੰਦਾ। ਪਰ ਜਿਹੜੇ ਸਿੱਖ ਨਜ਼ਰਬੰਦ ਆ ਉਹਨਾਂ ਨੂੰ ਝੂਠੇ ਦੋਸ਼ਾਂ ਦੇ ਵਿੱਚ ਸਜ਼ਾ ਕਰਾ ਕੇ ਉਹਨਾਂ ਦੀਆਂ ਰਿਹਾਈਆਂ ਨਹੀਂ ਹੋਣ ਦਿੱਤੀਆਂ ਜਾਂਦੀਆਂ। ਸੋ ਜਿਹੜੇ ਢੰਗ ਤਰੀਕੇ ਇਹ ਪੁਲਸੀਆਂ ਨੂੰ ਬਚਾਉਣ ਦੇ ਲਈ ਵਰਤਦੀ ਆ ਹਕੂਮਤ, ਉਹ ਸਾਡੇ ਜੁਝਾਰੂਆਂ ਲਈ ਵੀ ਵਰਤੇ ਜਾ ਸਕਦੇ ਆ। ਪਰ ਹਕੂਮਤ ਜਿਹੜੀ ਆ ਉਹ ਕਹਿੰਦੀ ਆ ਕਿ ਸਾਨੂੰ ਸਿੱਖਾਂ ਦੀ ਪਰਵਾਹ ਕਰਨ ਦੀ ਕੋਈ ਲੋੜ ਨਹੀਂ। ਪਰ ਸ਼ੁਕਰ ਆ ਰੱਬ ਦਾ ਕਿ ਆਹ ਇਲੈਕਸ਼ਨਾਂ ਆਈਆਂ ਤੇ ਵੋਟਾਂ ਦੇ ਮਾਹੌਲ ਵਿੱਚ ਇਹਨਾਂ ਨੂੰ ਪਤਾ ਹੈ ਕਿ ਕੰਮ ਖਰਾਬ ਹੋ ਜੂ। ਇਹ ਨਾ ਹੋਵੇ ਕਿ ਬੀਜੇਪੀ ਦਾ ਪੰਜਾਬ ਦੇ ਵਿੱਚ ਸੁਪੜਾ ਹੀ ਸਾਫ਼ ਹੋਇਆ ਪਿਆ ਹੋਵੇ। ਵੈਸੇ ਤਾਂ ਹਾਲਤ ਮਾੜੀ ਹੀ ਹੈ, ਪਰ ਜਿਵੇਂ ਇਹਨਾਂ ਨੇ ਡੇਰਾ ਸਰਸਾ ਵਾਲਿਆਂ ਦੀ ਵੋਟ ਲੈਣ ਲਈ ਉਹਨੂੰ ਬਾਹਰ ਕੱਢਿਆ, ਹੁਣ ਤਾਂ ਹੋਰ ਵੀ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਇਹਨਾਂ ਦਾ ਵਿਰੋਧ ਜਿਹੜਾ ਹੈ ਬੀਜੇਪੀ ਦਾ ਉਹ ਵਧਿਆ ਹੋਇਆ। ਸੋ ਵਿਰੋਧ ਨੂੰ ਘਟਾਉਣ ਦੇ ਲਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ ਵਿੱਚ ਜੇ ਫੈਸਲਾ ਲੈਂਦੀ ਆ ਬੀਜੇਪੀ ਤਾਂ ਇਹ ਇੱਕ ਚੰਗੀ ਗੱਲ ਹੋਊਗੀ। ਇਹ ਆਪਣੀ ਰਣਨੀਤਿਕ ਤੌਰ ਤੇ ਇੱਕ ਜਿੱਤ ਹੋਊਗੀ। ਇਹਨੂੰ ਇਹ ਕਹਿਣਾ ਕਿ ਜੀ ਮੋਦੀ ਸਾਹਿਬ ਤੁਹਾਡਾ ਧੰਨਵਾਦ ਕਰਦੇ ਆ ਜੀ, ਗਜਿੰਦਰ ਸਿੰਘ ਸ਼ੇਖਾਵਤ ਜੀ ਤੁਹਾਡਾ ਤਾਂ ਦੇਣਾ ਹੀ ਨਹੀਂ ਦੇ ਸਕਦੇ, ਇਹੋ ਜਿਹੀਆਂ ਜਬਲੀਆਂ ਦੀ ਲੋੜ ਨਹੀਂ ਹੈ।
ये कोई उन्होंने आसान नहीं किया। ये तो आपां अपना एक जंग लड़ के और बड़ी लंबी चौड़ी बड़ी औखी जंग लड़ी है। ਜਦੋਂ नज़र मारते हैं पिछले ਜਦੋਂ केजरीवाल ਦੀਆਂ ਭੇਡਾਂ ਉੱਠ ਕੇ ਸਿੱਖਾਂ ਨੂੰ ਮਿਹਣੇ ਮਾਰਦੀਆਂ ਤਾਨੇ ਮਾਰਦੀਆਂ ਵੀ ਅੱਜ ਤੋਂ ਪਹਿਲਾਂ ਤਾਂ ਤੁਸੀਂ ਕਦੇ ਗੱਲ ਹੀ ਨਹੀਂ ਕੀਤੀ, ਉਦੋਂ ਇਸੇ ਕਰਕੇ ਗੁੱਸਾ ਆਉਂਦਾ ਕਿ ਪਿਛਲੇ 20 ਸਾਲਾਂ ਦੇ ਵਿੱਚ ਬੇਅੰਤ ਵਾਰ ਅਸੀਂ ਸੜਕਾਂ ਦੇ ਉੱਤੇ ਹਾੜ ਸਿਆਲ ਨਹੀਂ ਦੇਖਿਆ ਕਿਵੇਂ ਸੰਘਰਸ਼ ਨੌਜਵਾਨਾਂ ਨੇ ਲੜੇ ਆ। ਮੈਨੂੰ ਚੰਗੀ ਤਰ੍ਹਾਂ ਯਾਦ ਆ ਜਦੋਂ ਖਾਲਸਾ ਪੰਥ ਦੀ ਸਿਰਜਣਾ ਦੀ ਤੀਜੀ ਸ਼ਤਾਬਦੀ ਮਨਾਈ ਗਈ ਆ 1999 ਦੇ ਵਿੱਚ 4 ਅਪ੍ਰੈਲ 1999 ਨੂੰ ਚੰਡੀਗੜ੍ਹ ਦੇ ਵਿੱਚ ਇੱਕ ਬਹੁਤ ਵੱਡਾ ਪ੍ਰੋਗਰਾਮ ਕੀਤਾ ਗਿਆ। ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਸੀਗੇ, ਸਿੱਖ ਸੰਘਰਸ਼ ਦੇ ਨਾਲ ਸੰਬੰਧਿਤ ਸਿੰਘਾਂ ਦੇ ਪਰਿਵਾਰ, ਉੱਥੇ ਘੱਟੋ ਘੱਟ 5000 ਜਿਹੜਾ ਸੀਗਾ ਵੱਡੀ ਗਿਣਤੀ 'ਚ ਸੰਗਤਾਂ ਉੱਥੇ ਪਹੁੰਚੀਆਂ। ਤੇ ਉਹ ਪਹਿਲੀ ਵਾਰ ਇੱਕ ਪਬਲਿਕ ਦੇ ਤੌਰ ਤੇ, ਕਿਉਂਕਿ ਖਾੜਕੂ ਲਹਿਰ ਨੂੰ ਦਬਾਉਣ ਦੇ ਨਾਂ ਤੇ ਜੋ ਜ਼ੁਲਮ ਕੀਤਾ ਗਿਆ ਸੀ, ਲੋਕਾਂ 'ਚ ਬੜਾ ਦਹਿਸ਼ਤ ਸੀ, ਵੱਡੀ ਟੈਰਰ ਸੀਗਾ। ਉਹ ਪਹਿਲੀ ਵਾਰ ਉੱਥੇ ਨਿੱਕੇ ਨਿੱਕੇ ਬੱਚੇ ਸ਼ਹੀਦਾਂ ਦੇ ਵਾਰਸ ਉੱਥੇ ਸੜਕਾਂ ਤੇ ਆਏ। ਉਦੋਂ ਤੋਂ ਲੈ ਕੇ ਹੁਣ ਤੱਕ ਬੇਅੰਤ ਧਰਨੇ, ਰੋਸ ਮੁਜ਼ਾਹਰੇ, ਖਾਲਸਾ ਮਾਰਚ ਕੱਢੇ ਗਏ ਕਿ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀ ਸਾਰ ਲਈ ਜਾਵੇ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਅੱਜ ਦੁੱਖ ਆਉਂਦਾ ਇਸੇ ਗੱਲ ਤੇ ਹੀ ਕਿ ਸਿੱਖਾਂ ਦੀ ਗੱਲ ਸੁਣਨ ਤੋਂ ਇਹ ਸਰਕਾਰ ਇਨਕਾਰੀ ਆ, ਜਿਹੜੀ ਕਹਿੰਦੀ ਆ ਕਿ ਜੀ ਅਸੀਂ ਸਭ ਨੂੰ ਇੱਕ ਨਜ਼ਰ ਨਾਲ ਦੇਖਦੇ ਹਾਂ। ਆਰਟੀਕਲ ਜੇ ਗਣਾ ਕੇ ਲੋਕ ਕਹਿਣਗੇ ਜੀ ਆਹ ਦੇਖੋ ਫਲਾਣਾ ਆਰਟੀਕਲ ਸਾਰਿਆਂ ਨੂੰ ਬਰਾਬਰਤਾ ਦਿੰਦਾ। ਕਾਹਦੀ ਸਮਾਨਤਾ ਤੇ ਬਰਾਬਰਤਾ ਜੀ? ਡੇਰਾ ਸਰਸੇ ਵਾਲੇ ਜਿਹੜੇ ਆ ਉਹਨਾਂ ਨੂੰ ਘਰੇ ਬੈਠਿਆਂ ਨੂੰ ਸਿੱਧੀ ਖਬਰ ਮਿਲਦੀ ਆ ਕਿ ਡੇਰਾ ਪ੍ਰੇਮੀਓ, ਡੇਰਾ ਮੁਖੀ ਜਿਹੜਾ ਹੈ ਉਹ ਜ਼ਮਾਨਤ ਪੈਰੋਲ ਤੇ ਬਾਹਰ ਆ ਰਿਹਾ। ਤੇ ਸਿੱਖ ਚਾਹੇ ਕਲਪਦੇ ਰਹਿਣ। ਹੁਣ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਗੱਲ ਹੈ, ਜੇ ਉਹਦੀ ਫਾਂਸੀ ਤੁਸੀਂ ਉਮਰ ਕੈਦ 'ਚ ਬਦਲਣ ਲੱਗੇ ਹੋ, ਨਾਲ ਦੀ ਨਾਲ ਰਿਹਾਈ ਦਾ ਵੀ ਹੁਕਮ ਦੇ ਸਕਦੇ ਹੋ। ਪਰ ਕਹਿੰਦੇ ਨਹੀਂ, ਜਿਵੇਂ ਪਹਿਲਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨਾਲ ਕੀਤਾ ਗਿਆ ਕਿ ਪਹਿਲਾਂ ਤਾਂ ਨਜਾਇਜ਼ ਫਾਂਸੀ ਦਾ ਹੁਕਮ ਸੁਣਾਤਾ ਗਿਆ, ਜਿਹਦੇ ਬਾਰੇ ਜੱਜ ਨੇ ਵੀ ਮੰਨਿਆ ਕਿ ਇਹ ਕੋਈ ਗੱਲ ਬਣਦੀ ਨਹੀਂ ਸੀਗੀ। ਤੇ ਜਦੋਂ ਜੱਜਮੈਂਟ ਆ ਗਈ ਫਾਂਸੀ ਦੀ, ਫਿਰ ਉਹਦੇ ਉੱਤੇ ਲੜਾਈ ਲੜਦੇ ਫਾਂਸੀ ਨੂੰ ਉਮਰ ਕੈਦ 'ਚ ਬਦਲਾਉਣ ਲਈ ਲੜੇ, ਹੁਣ ਰਿਹਾਈ ਲਈ ਲੜ ਰਹੇ ਆ। ਮੈਂ ਜਦੋਂ ਪਰਿਵਾਰ ਨੂੰ ਮਿਲਦਾ ਮੈਂ ਕਹਿੰਦਾ ਧੰਨਾ ਇਹ ਪਰਿਵਾਰ, ਧੰਨਾ ਇਹ ਗੁਰੂ ਦੇ ਸਿੱਖ, ਮਾਤਾ ਅਵਤਾਰ ਕੋ ਚੜ੍ਹਾਈ ਕਰ ਗਏ। ਤੇ ਇਸ ਪਰਿਵਾਰ ਨੇ ਜਿਸ ਤਰੀਕੇ ਨਾਲ ਘਾਲਣਾ ਘਾਲੀ, ਜਿੰਨਾ ਸੰਤਾਪ ਕੱਟਿਆ, ਇਹ ਹਕੂਮਤੀ ਦਹਿਸ਼ਤਗਰਦੀ ਦਾ ਸ਼ਿਕਾਰ ਆ ਪਰਿਵਾਰ। ਹਕੂਮਤ ਦੇ ਜੋ ਜ਼ੁਲਮ ਚੱਲੇ ਆ, ਜੋ ਕੁਝ ਇਹਨਾਂ ਦੇ ਪਿਤਾ ਜੀ ਨਾਲ ਹੋਇਆ, ਜੋ ਕੁਝ ਮਾਸੜ ਜੀ ਨਾਲ ਹੋਇਆ, ਪ੍ਰੋਫੈਸਰ ਭੁੱਲਰ ਦੇ ਦੋਸਤ ਮੁਲਤਾਨੀ ਹੁਣਾਂ ਨਾਲ ਹੋਇਆ, ਉਹ ਜਦੋਂ ਆਹ ਪਿਛਲੇ ਦੌਰ ਵਿੱਚ ਪੈਂਕੀ ਕੈਟ ਦੇ ਰਾਹੀਂ ਸਮੇਤ ਸੈਣੀ ਦੇ ਜ਼ੁਲਮਾਂ ਦੀ ਦਾਸਤਾਨ ਸਾਹਮਣੇ ਆਈ ਕਿ ਕਿਵੇਂ ਪਿੱਠ ਵਿੱਚ ਡੰਡਾ ਦੇ ਕੇ ਉਹਨੂੰ ਕਤਲ ਕੀਤਾ ਗਿਆ, ਔਰ ਜਿਸ ਤਰੀਕੇ ਦਾ ਜ਼ੁਲਮ ਇਹਨਾਂ ਪਰਿਵਾਰਾਂ ਨੇ ਝੱਲਿਆ, ਤੇ ਅੱਜ ਇੰਨੇ ਲੰਮੇ ਅਰਸੇ ਬਾਅਦ ਰਿਹਾਈ ਦਾ ਫੇਰ ਕੋਈ ਬੰਨ ਸੁਭਿਆ ਜਦੋਂ ਨਹੀਂ ਸੀ ਬਣ ਰਿਹਾ, ਤਾਂ ਬੜਾ ਮਨ ਨੂੰ ਸੰਤਾਪ ਆਉਂਦਾ ਸੀ, ਬੜਾ ਦੁੱਖ ਆਉਂਦਾ ਸੀ। ਪਰ ਅੱਜ ਜਿਹੜੀ ਮੀਟਿੰਗ ਹੋਈ ਆ, ਇਹਦੇ ਵਿੱਚ ਜਦੋਂ ਇਹ ਵਾਅਦੇ ਹੋਏ ਜਾਂ ਹੋਰ ਸਾਰੀ ਗੱਲਬਾਤ ਹੋਈ, ਤਾਂ ਕਿਸੇ ਸੱਜਣ ਨਾਲ ਚਰਚਾ ਕਰਦੇ ਆ, ਉਹ ਮੈਨੂੰ ਕਹਿੰਦਾ ਘਮਾਣ ਸਾਹਿਬ ਤੁਸੀਂ ਖੁਸ਼ ਜਿਹੇ ਨਹੀਂ ਲੱਗਦੇ। ਮੈਂ ਕਿਹਾ ਵੀ ਪਿਛਲੇ 20 ਸਾਲਾਂ ਦੇ ਵਿੱਚ ਮੈਂ ਸੈਂਕੜੇ ਵਾਰ ਇਹੋ ਜਿਹੀਆਂ ਗੱਲਾਂ ਦੇਖ ਚੁੱਕਿਆ, ਬੜੀ ਵਾਰ ਇਹ ਗੱਲਾਂ ਹੋਈਆਂ, ਅਖੀਰ ਦੇ ਉੱਤੇ ਬੜੀ ਮਨ ਨੂੰ ਨਮੋਸ਼ੀ ਜੀ ਹੁੰਦੀ ਹੈ। ਤੋ ਜਿੰਨਾ ਟਾਈਮ ਘਰ ਨਹੀਂ ਆ ਜਾਂਦੇ ਸਿੰਘ, ਉਹਨਾਂ ਟਾਈਮ ਐਵੇਂ ਕਾਹਦੀ ਖੁਸ਼ੀ ਜ਼ਾਹਿਰ ਕਰਨੀ। ਬਾਕੀ ਵੈਸੇ ਵੀ ਇਹ ਇਨਸਾਫ ਦਾ ਕਤਲ ਆ, ਇਹ ਸਾਰਾ ਜਿਹੜਾ ਮਾਮਲਾ ਭੁੱਲਰ ਸਾਹਿਬ ਵਾਲਾ, ਇਹ 'ਚ ਬੇਇਨਸਾਫੀਆਂ, ਵਿਤਕਰੇਬਾਜ਼ੀਆਂ, ਧੱਕੇਸ਼ਾਹੀ, ਜ਼ਬਰ ਜ਼ੁਲਮ ਦੀ ਇੱਕ ਦਾਸਤਾਨ ਆ, ਜੇ ਕੋਈ ਇਹਨੂੰ ਬੰਦਾ ਚੰਗੀ ਤਰ੍ਹਾਂ ਸਟੱਡੀ ਕਰੇ। ਜੇ ਅਸੀਂ ਸਾਰੇ ਸੰਸਾਰ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਟੋਟਲ ਲਾਈਫ ਨੂੰ ਦਿਖਾ ਸਕੀਏ, ਇੱਥੇ ਫਿਲਮਾਂ ਬਣਨ, ਡਾਕੂਮੈਂਟਰੀ ਚੀਜ਼ਾਂ ਬਣਨ ਕਿ ਦੇਖੋ ਕੀ ਕੁਛ ਇਸ ਟੱਬਰ ਨਾਲ, ਇਸ ਪਰਿਵਾਰ ਨਾਲ ਹੋਇਆ, ਕਿਉਂਕਿ ਇੱਕ ਸਿੱਖ ਪਰਿਵਾਰ ਸੀ। ਸਿੱਖ ਹੋਣ ਦੀ ਸਜ਼ਾ ਜਿਹੜੀ ਐਡੀ ਵੱਡੀ ਦਿੱਤੀ ਗਈ ਇਸ ਟੱਬਰ ਨੂੰ, ਔਰ ਕਹਿੰਦੇ ਕਹਾਉਂਦੇ ਚੰਗੇ ਅਫਸਰ ਪਰਿਵਾਰ ਸੀਗੇ, ਬੜੇ ਚੰਗੇ ਪਰਿਵਾਰ ਦੇ ਵਿੱਚ, ਔਰ ਇੰਜੀਨੀਅਰਿੰਗ ਦੇ ਪ੍ਰੋਫੈਸਰ ਹੋਣ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ, ਤੇ ਅੱਜ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ। ਜਦੋਂ ਇੱਥੇ ਪੈਰੋਲ ਤੇ ਆਉਂਦੇ ਆ, ਜਦੋਂ ਮੇਲੇ ਗੇਲੇ ਹੁੰਦੇ ਆ, ਬੜਾ ਮਨ ਨੂੰ ਆਉਂਦਾ ਕਿ ਇਹਨਾਂ ਲੋਕਾਂ ਦੇ ਨਾਲ ਸਿਰਫ ਸਿੱਖ ਹੋਣ ਕਰਕੇ ਔਰ ਪੂਰੀ ਕੌਮ ਦੇ ਵਿੱਚ ਇਹੋ ਜਿਹੇ ਬੇਅੰਤ ਪਰਿਵਾਰ ਨੇ
जग्गी जौल वर्गे बंदे इंग्लैंड तो लिया के फड़ के इत्थे उन्हां नाल जो कुछ हो रहा, जग्गी जौल ते होर सिंह जिन्हां दे बारे अज सानू जिहड़ी चर्चा करन दे लई आ सोशल मीडिया दे ते होर प्लेटफार्म जुड़े आ, पर साडी कौम दी बदकिस्मती असीं इन्हां प्लेटफार्मां नूं नावाचक गल्लां लई तां वरत रहे हैं, पर आपदी कौम दा दर्द, आपदी कौम दा पक्ष पेश करन लई नहीं वरत रहे। चेते करो कि जिस तरीके दे नाल हिंदू कट्टड़वाद जोर फड़दा जा रहा, आउण वाले दिन साडे लई किन्ने खतरनाक हो सकदे आ। करनाटका दे विच देख लो, उत्थे एक नौजवान बच्ची दी वीडियो पिछले 2 दिन तो घुम रही आ कि कालेज विच वड़दी आ विचारी ते हिंदू कट्टड़पंथी भागवें पा के साफे ਉਹਨੂੰ घेरदे आ और ਉਹਦੇ खिलाफ पूरा माहौल सिरजदे आ, ਉਹਨੂੰ माड़ा चंगा बोलदे आ, ਉਹਦੀ बेइज्जती करदे आ, पर ਉਹ आपदे अकीदे आपदे धर्म ਦੇ ਹਿਸਾਬ ਦੇ ਨਾਲ पूरी अडोल रह के जिस तरीके ਨਾਲ ਉਹਨੇ आपदे सफर ਨੂੰ जारी रखिया ते आपदे कॉलेज ਵਿੱਚ दाखिल ਹੁੰਦੀ आ, ਉਹਦੀ ਬੱਲੇ ਬੱਲੇ भी हो रही आ, शोभा हो रही आ, पर जो नीवापन जो निगार हिंदू तवीए दिखा रहे ने ਉਹਦੇ ਮੁਤਲਕ मैं बेनती करनी चाहुंदा कि साडे कई बंदियां नूं ताप चढ़िया होया भी आपां छेती छेती हुण बीजेपी ज्वाइन करिए, वड्डे लीडर बन जांगे, पर ਇਹ ਗੱਲ चेते रख लो भरावो भी ਇਹ चीज़ साडी कौम लई बड़ी खतरनाक सिद्ध होनी आ। तुसीं दुश्मन दी सेना दे सिपाही बन जांदे। ਜਦੋਂ कोई बीजेपी नूं RSS नूं ज्वाइन करदा, ਉਹ सिੱਖੀ ਅਤੇ सिखां दे खिलाफ जो कुछ ਇਹ विप्रवाद दे ब्राह्मणवाद दे झंडा प्रदार कर रहे ने जां कर रहे ने, ਉਹਦੇ ਨਾਲ सहमति प्रगटाउंदा। ਉਹ ਇੰਨੀ ਕੁ ਗੱਲ नहीं है कि बीजेपी च चले गए फिर की हो गया। ਉਹ ਜਿਹੜੀ ਗੱਲ ਸਾਨੂੰ कलगीधर शहनशाह ने आखी है ना कि जब लग खालसा रहे न्यारा तब लग तेज दियों मैं सारा, जब जे गहे विप्रन की रीत मैं ना करूं इनकी बरतीत। ਉਹ ਜਿਹੜੀ ਗੱਲ गुरु पातशाह ने सानू कही है, उस हुक्म नूं चढ़ाउण वाली गल आ। ਇਹ सारी खेड साडे बंदे जिहड़े है वो इस गल नूं महसूस ही नहीं कर रहे कि जो अज मुसलमान भाईचारा जुल्म चल रहा, कदे जय श्री राम कहाउण दे नां ते, अज हिजाब दे नां ते कि तुसीं जी बुरका पाउने हो, ते हिंदुआं दे साध नंगे बिल्कुल अल्फ नगन। अज जदों कुंभ दा मेला सी उदों बड़ी अजीब दुनिया भर दे विच जुलूस निकलिया करे, ਉਹ साध तां इन्हां नूं नंगे परवान आ, और पूरा तन ढकण वालियां जिहड़ियां मुसलमान औरतां ने उन्हां ते किंतु करदे आ। हरेक बंदे नूं आपो आपदे मजहब दे हिसाब नाल ਚੱਲਣ ਦਾ हक आ, पर सिखां दे ककारां उत्ते पाबंदियां लाउंदे आ। बड़ी वार रौला पैंदा जदों पेपर हुंदे आ, कोई इम्तिहान हुंदे आ जां जिहड़ियां मुकाबले दीयां प्रीखियावां हुंदियां, कंपीटीशन हुंदे आ, उदों कहंदे जी कड़ा ला के आओ, किरपान ला के आओ, कंघा ला के आओ। सिखां दे ककारां उत्ते, मुसलमानां दे हिजाब उत्ते ते इवें ही होरनां धर्मां दे उत्ते जिस तरीके नाल हमले हो रहे ने, उस चीज़ नूं मुੱਖ रख के अज ਉਹ सारे सूरबीर योद्धिਆਂ नूं चेते करन दा मन आउंदा जिन्हां ने 1978 ਤੋਂ इस हिंदू कट्टड़वाद के खिलाफ जंग लड़ी, ते उन्हां सूरमिਆਂ दे बारे उदों तो बहुत सारे साडे कौम दे विच होणगे जिहड़े कहंदे होणगे कित्थे विपता पई आ, पर ज्यों-ज्यों समा जिहड़ा हैगा अगे जा रहा वो चेते आउंदे आ। लोग कहंदे आ शुकर आ बचाव हो गया, ते नहीं जिहड़ा साडा हिंदू सानू हड़प्पण नूं फिरदा सी, जिस तरीके दी उहदी रफ्तार सी 1978 तो चले संघर्ष ने एक बारी वो सारी चीज़ नूं रोक दिता होया। नहीं तो किसी नूं पता ही नहीं सीगा। असीं तां आप जनगण मन गाउणा है ते जी भारत माता की जय। अज हुण हरेक सिख नूं समझ लग रही है कि यह हिंदू राष्ट्र है, ये सिੱਖੀ नूं हड़प रहा, ये सिੱਖਾਂ नूं ही नहीं बाकी भारती घट गिणतियां दा भी घाण हो रहा। तो इहदे विच अलग अलग तरह के प्रोजेक्ट ने, एजेंडे ने, ते हर मौके सानू कोई रणनीति बना के लंबी रेस के घोड़े बनना पऊगा। सो जिथे जेल੍ਹਾਂ च नज़रबंद ਸਿੰਘਾਂ ਦਾ मसला है, उत्थे आपदी होंद हस्ती की लड़ाई है जिहड़ी वो सरैंडर नहीं करनी, वो लड़ाई जारी रहनी है। सो खालसा पंथ के सामने जिवें कहंदे आ काबल के जम्मिਆਂ नूं नित मुहिमां, पंजाब के जम्मिਆਂ नूं नित मुहिमां, उवें सानू पंथ के दर्दी होने के नाते सदा इस गल ही चेते रखण की लोड़ है कि मसले ना तो सारे कदे हल होए ने ना होने हैं,
ਸੋ ਜਿਹੜਾ ਸਾਡਾ ਫਰਜ਼ ਬਣਦਾ ਉਹ ਨਿਭਾਉਂਦੇ ਰਹੀਏ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੈੜਾ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਸਲਾ ਜੇ ਵੋਟਾਂ ਦੇ ਕਰਕੇ ਜਾਂ ਮੋਦੀ ਦੀਆਂ ਰੈਲੀਆਂ ਦੇ ਵਿਰੋਧ ਵਿੱਚ ਤੋਂ ਡਰਦਿਆਂ ਹੋਇਆਂ ਇਹ ਕਰ ਲੈਣ ਹੱਲ, ਤਾਂ ਸਾਡੇ ਲਈ ਇੱਕ ਤਸੱਲੀ ਵਾਲੀ, ਇੱਕ ਸਕੂਨ ਵਾਲੀ ਖਬਰ ਹੋਊਗੀ। ਪਰ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਮਸਲੇ ਹੱਲ ਹੋ ਗਏ, ਜੰਗ ਜਾਰੀ ਰਹੂਗੀ। ਕੇਜਰੀਵਾਲ ਨੇ ਤੇ ਮੋਦੀ ਨੇ ਦੋਨਾਂ ਨੇ ਸਿੱਖਾਂ ਨੂੰ ਇੱਕੋ ਜਿਹਾ ਸਤਾਇਆ ਤੇ ਦੋਨੇ ਜਾਣੇ ਰਲ ਮਿਲ ਕੇ ਸਿੱਖਾਂ ਦੇ ਹਿੱਤਾਂ ਦੇ ਉਲਟ ਭੁਗਤੇ ਆ। ਪਰ ਆਉਣ ਵਾਲੇ ਸਮੇਂ 'ਚ ਪੰਥ ਕਿਵੇਂ ਫੈਸਲੇ ਕਰਦਾ ਇਹ ਦੇਖਣ ਵਾਲੀ ਗੱਲ ਹੋਊਗੀ। ਸੋ ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।